ਤੇ ਜਾਂਦਿਆਂ ਦੀ ਗੱਲ ਕਰੀਏ ਮੋਦੀ ਸਰਕਾਰ ਦੇ ਪੋਰਟਲ ਦੀ, ਜੀ ਤੋਂ ਵੀਆਈਪੀ ਸਣੇ 100 ਕਰੋੜ ਲੋਕਾਂ ਦੀ ਨਿੱਜੀ ਜਾਣਕਾਰੀ ਜਿਹੜੀ ਆ ਉਹ ਸ਼ਰਮਾ ਜੀ ਲੀਕ ਹੋ ਗਈ ਹੈ। ਬਿਲਕੁਲ ਜੀ, ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਪੈਗਾਸਸ ਪਹਿਲਾਂ ਵਿਵਾਦਾਂ 'ਚ ਰਿਹਾ ਕਿ ਉਹਦੇ ਰਾਹੀਂ ਸਾਰਾ ਕੁਝ ਇਕੱਠਾ ਕਰਦੇ ਰਹੇ। ਪਿਛਲੇ ਦਿਨੀ ਆਪਾਂ ਦੇਖਿਆ ਸੀਗਾ ਏਮਜ਼ ਵਰਗੇ ਹਸਪਤਾਲ ਦਾ ਡਾਟਾ ਸਾਰਾ, ਉਹ 'ਚ ਵੀ ਵੀਆਈਪੀ ਲੋਕ ਵੀ ਸੀ, ਸਧਾਰਨ ਲੋਕ ਸੀ, ਉਹ ਡਾਟਾ ਲੀਕ ਹੋ ਗਿਆ ਸੀ। ਇਸੇ ਤਰ੍ਹਾਂ ਹੁਣ ਕੋਵਿਨ ਪੋਰਟਲ ਜਿਹੜਾ ਕਰੋਨਾ ਕਾਲ ਦੇ ਦੌਰਾਨ ਸਰਕਾਰ ਵੱਲੋਂ, ਕੇਂਦਰ ਸਰਕਾਰ ਅੰਦਰ ਮੋਦੀ ਸਰਕਾਰ ਵੱਲੋਂ ਇਹ ਕਹਿ ਕੇ ਦਮ ਭਰਿਆ ਸੀ ਕਿ ਇੰਨਾ ਸੀਕ੍ਰੇਟ ਹੈ ਤੇ ਕਿਸੇ ਹਾਲ 'ਚ ਲੀਕ ਨਹੀਂ ਹੋ ਸਕਦਾ ਜੀ। ਉਹ ਕੋਵਿਨ ਪੋਰਟਲ ਦੇ ਉੱਤੋਂ 100 ਕਰੋੜ ਲੋਕਾਂ ਦਾ ਡਾਟਾ, ਇੱਕ ਦੋ ਨਹੀਂ, ਹਾਂਜੀ 100 ਕਰੋੜ ਤੋਂ ਵੱਧ ਲੋਕਾਂ ਦਾ, ਭਾਰਤੀ ਲੋਕਾਂ ਦਾ ਡਾਟਾ ਲੀਕ ਹੋਇਆ। ਤੇ ਇਹਦੇ ਵਿੱਚ ਬਕਾਇਦਾ ਤੌਰ ਤੇ ਉਹ ਵੀਆਈਪੀ ਲੋਕ ਵੀ ਸ਼ਾਮਲ ਨੇ, ਉਹਦੇ ਵਿੱਚ ਜੁਡੀਸ਼ੀਅਲ ਦੇ ਲੋਕ ਵੀ, ਉਹਦੇ ਵਿੱਚ ਸਿਹਤ ਦੇ ਲੋਕ ਵੀ, ਰਾਜਨੀਤਿਕ ਲੋਕ ਵੀ, ਮੀਡੀਆ ਕਰਮੀ ਵੀ, ਉਹ ਸਾਰੀਆਂ ਤਰ੍ਹਾਂ ਦੇ ਲੋਕ ਸ਼ਾਮਲ ਨੇ। ਤੇ ਇਹਨੂੰ ਬਕਾਇਦਾ ਤੌਰ ਤੇ ਪਹਿਲਾਂ ਉਜਾਗਰ ਕੀਤੀ ਇਸ ਗੱਲ ਨੂੰ ਜਿਹੜੇ ਮਮਤਾ ਬੈਨਰਜੀ ਦੀ ਧਿਰ ਨਾਲ ਸੰਬੰਧਿਤ ਨੇ, ਹੈਨਾ, ਤ੍ਰਿਣਮੂਲ ਕਾਂਗਰਸ ਨਾਲ, ਉਹਨਾਂ ਦੇ ਇੱਕ ਨੁਮਾਇੰਦੇ ਨੇ ਬਕਾਇਦਾ ਉਹ ਸਕਰੀਨਸ਼ਾਟ ਭੇਜੇ। ਉਹ ਤੋਂ ਫਿਰ ਹੋਰ ਪਾਰਟੀਆਂ ਨੇ ਸਵਾਲ ਖੜੇ ਕੀਤੇ। ਫਿਰ ਸਰਕਾਰ ਕਹੀ ਜਾਂਦੇ ਨਹੀਂ ਅਜਿਹਾ ਹੋਇਆ ਤਾਂ ਨਹੀਂ ਜੀ, ਪਰ ਅਸੀਂ ਜਾਂਚ ਫਿਰ ਵੀ ਕਰਾ ਰਹੇ ਹਾਂ। ਜੇ ਹੋਇਆ ਨਹੀਂ ਫਿਰ ਜਾਂਚ ਕਾਹਦੀ ਕਰਾ ਰਹੇ ਹੋ? ਤੇ ਇੱਧਰ ਤੱਥ ਇਹ ਸਾਹਮਣੇ ਆ ਰਹੇ ਨੇ ਕਿ ਬਕਾਇਦਾ ਤੌਰ ਤੇ ਇਹਨੂੰ ਹੋਰ ਪੋਰਟਲ ਤੇ ਲਿਆ ਕੇ ਲੀਕ ਇਸ ਤਰ੍ਹਾਂ ਕੀਤਾ ਗਿਆ ਕਿ ਤੁਸੀਂ ਸਿਰਫ ਫੋਨ ਨੰਬਰ ਭਰਨਾ ਹੈ। ਠੀਕ ਹੈ, ਫੋਨ ਨੰਬਰ ਭਰਦੇ ਹੀ ਤੁਹਾਨੂੰ ਪਾਸਪੋਰਟ ਦੀ ਜਾਣਕਾਰੀ, ਉਹਦੇ ਆਧਾਰ ਕਾਰਡ ਦੀ ਜਾਣਕਾਰੀ, ਉਹਦੇ ਪੈਨ ਕਾਰਡ ਦੀ ਜਾਣਕਾਰੀ, ਉਹਦੇ ਖਾਤਿਆਂ ਦੀ ਜਾਣਕਾਰੀ, ਉਹਦੀ ਨਿੱਜੀ ਜਾਣਕਾਰੀ, ਐਡਰੈਸ, ਪਤਾ, ਸਾਰਾ ਕੁਝ ਜੋ ਹੈ ਉਹ ਸਾਰਾ ਸਾਹਮਣੇ ਆ ਜਾਂਦਾ ਸਕਰੀਨ ਤੇ। ਤੇ ਉਹਦੀ ਮੈਡੀਕਲ ਜਾਣਕਾਰੀ, ਸਾਰਾ ਕੁਝ ਸਾਹਮਣੇ ਆ ਜਾਂਦਾ ਕਹਿੰਦੇ। ਸੋ ਇਸ ਲਈ ਉੱਥੇ ਓਟੀਪੀ ਦੀ ਲੋੜ ਵੀ ਨਹੀਂ ਪੈ ਰਹੀ ਕਿ ਘੱਟੋ ਘੱਟ ਜੇ ਨੰਬਰ ਭਰੋ ਉਹਦੀ ਜਾਣਕਾਰੀ ਲਈ ਤਾਂ ਉਹਦੀ ਓਟੀਪੀ, ਤੁਸੀਂ ਆਧਾਰ ਕਾਰਡ ਵੀ ਖੋਲਣਾ ਹੋਵੇ ਤਾਂ ਵੀ ਓਟੀਪੀ ਮੰਗਦਾ। ਹਾਂਜੀ ਮੰਗਦਾ। ਤੇ ਉਹ ਰਜਿਸਟਰਡ ਨੰਬਰ ਦੇ ਉੱਤੇ ਓਟੀਪੀ ਜਾਊਗਾ ਜੀ। ਇੱਥੇ ਕਹਿੰਦੇ ਤੁਸੀਂ ਸਿਰਫ ਫੋਨ ਨੰਬਰ ਭਰਨਾ ਤੇ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਇਹ ਤਾਂ ਸਾਹਮਣੇ ਆ ਗਏ ਤੇ ਇਹ ਸੂਚਨਾਵਾਂ ਲੀਕ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਸੁਸਰੀ ਮੰਗ ਚੁੱਪ ਕਿਉਂ ਹੈ? ਇਹ ਵੱਡਾ ਸਵਾਲ ਹੈ। ਔਰ ਇਹ ਪਹਿਲੀ ਵਾਰ ਨਹੀਂ, ਲਗਾਤਾਰ ਇਹ ਜਿਹਾ ਘਟਨਾਕ੍ਰਮ ਵਾਪਰ ਰਹੇ ਨੇ ਮੁਲਕ ਦੇ ਵਿੱਚ। ਤੇ ਇਹ ਡਾਟਾ ਲੀਕ ਹੋ ਰਿਹਾ ਜਾਂ ਕੀਤਾ ਜਾ ਰਿਹਾ ਜਾਂ ਕਿਸੇ ਦੀ ਵਰਤੋਂ ਲਈ ਵਰਤਿਆ ਜਾਣਾ, ਕਿਉਂਕਿ ਇਸ ਨੂੰ ਜਿਹੜੇ ਸਾਈਬਰ ਠੱਗ ਨੇ ਉਹ ਵੀ ਵਰਤ ਸਕਦੇ ਨੇ ਤੇ ਇਹਨੂੰ ਰਾਜਨੀਤਿਕ ਤੌਰ ਦੇ ਉੱਤੇ ਵੀ ਵਰਤਣ ਦਾ ਖਤਰਾ ਖੜਾ। ਬਿਲਕੁਲ ਜੀ, ਬਿਲਕੁਲ। ਡਾਟੇ ਦਾ ਹੀ ਰੌਲਾ ਪਿਆ ਸੀ ਪਹਿਲਾਂ। ਸਰਕਾਰ ਕਹਿੰਦੀ ਡਾਟਾ ਸੁਰੱਖਿਅਤ ਕਰੋ, ਡਾਟਾ ਸੁਰੱਖਿਅਤ ਕਰੋ, ਡਾਟਾ ਹੀ ਸੁਰੱਖਿਅਤ ਨਹੀਂ। ਇੱਥੇ ਤਾਂ ਇਹੋ ਜਿਹਾ ਵੀ ਨਿਜ਼ਾਮ ਵੇਖਿਆ, ਰੋਨਾ ਵਿਲਸਨ ਵਰਗੇ ਦੇ ਲੈਪਟਾਪਾਂ ਦੇ ਵਿੱਚ ਚੀਜ਼ਾਂ ਇੰਜੈਕਟ ਕੀਤੀਆਂ ਗਈਆਂ, ਭਰੀਆਂ ਗਈਆਂ, ਬਾਅਦ ਦੇ ਵਿੱਚ ਉਹ ਪ੍ਰੈਕਟੀਕਲੀ ਪ੍ਰੂਵਡ ਹੀ ਹੋਇਆ ਡਾਟਾ ਕਿੱਥੇ ਸੁਰੱਖਿਅਤ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।